ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਤੇ ਨਾਲ ਹੀ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦੀ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੇ ਉੱਪਰ। ਤੇ ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ 'ਚ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 9 ਅਕਤੂਬਰ 2013 24 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ BC ਕੈਨੇਡਾ ਤੋਂ ਵੀਰ ਮਲਕੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਿੱਖ ਕੌਮ ਦੇ ਹੀਰੋ ਹੋ। ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ। ਮੈਂ ਸੱਚੋ ਸੱਚ ਪ੍ਰੋਗਰਾਮ ਰੋਜ਼ ਦੇਖਦਾ ਹਾਂ। ਮੇਰਾ ਸਵਾਲ ਹੈ ਕਿ ਕਦੋਂ ਤੱਕ ਆਪਾਂ ਇਹ ਵਿਚਾਰ ਕਰੀ ਜਾਵਾਂਗੇ ਕਿ ਖਾਲਿਸਤਾਨ ਕਿਉਂ ਚਾਹੀਦਾ ਹੈ ਤੇ ਕਿਹੋ ਜਿਹਾ ਹੋਵੇਗਾ। ਹੁਣ ਨਾਲੋਂ ਬੁਰੇ ਹਾਲਾਤ ਕਦੇ ਵੀ ਨਹੀਂ ਹੋ ਸਕਦੇ ਖਾਲਿਸਤਾਨ ਵਿੱਚ। ਜਿਸ ਦੇਸ਼ ਦਾ ਨਾਮ ਖਾਲਸਾ ਦੇ ਨਾਮ ਨਾਲ ਸ਼ੁਰੂ ਹੋਵੇਗਾ ਉਹ ਦੇਸ਼ ਖਾਲਸੇ ਜਿੰਨਾ ਹੀ ਪਿਓਰ ਹੋਵੇਗਾ। ਜੇ ਸਿੱਖਾਂ ਨੇ ਆਪਣਾ ਧਰਮ ਬਚਾਉਣਾ ਹੈ ਤਾਂ ਖਾਲਿਸਤਾਨ ਬਹੁਤ ਜ਼ਰੂਰੀ ਹੈ ਔਰ ਜਲਦੀ ਚਾਹੀਦਾ ਹੈ। ਦੁਸ਼ਮਣ ਤਾਂ ਰੋਜ਼ ਅਨਹੋਣੀ ਬਾਤ ਕਰਦੇ ਨੇ। ਕਿੰਨੀ ਦੇਰ ਆਪਾਂ ਖੂਨ ਦੇ ਹੰਝੂ ਪੀਵਾਂਗੇ। ਮੱਸਾ ਰੰਗੜ ਸਾਡੇ ਗੁਰੂਆਂ ਦੀ ਧਰਤੀ ਤੇ ਕਬਜ਼ਾ ਕਰਕੇ ਬੈਠਾ ਹੈ। ਭਾਈ ਬਲਾਕਾ ਸਿੰਘ ਰੋਜ਼ ਸਾਨੂੰ ਯਾਦ ਕਰਵਾਉਂਦਾ ਹੈ। ਹੁਣ ਜਥੇਦਾਰ ਨੇ ਦੇਖਣਾ ਹੈ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਕਦੋਂ ਭੇਜਣਾ ਹੈ। ਭੁੱਲ ਚੁੱਕ ਮਾਪ ਜੀ। ਡਾਕਟਰ ਸਾਹਿਬ, ਵੀਰ ਮਲਕੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਲਿਖਿਆ ਜੀ। ਉਹਨਾਂ ਨੇ ਬੜੀ ਬਰੀਫ ਈਮੇਲ ਦੇ ਵਿੱਚ ਬੜੀਆਂ ਡੂੰਘੀਆਂ ਰਮਜ਼ਾਂ ਦੀ ਗੱਲ ਕੀਤੀ ਹੈ ਜੀ। ਇਤਿਹਾਸ ਨੂੰ ਵੀ ਬੜੇ ਛੋਟੇ ਜਿਹੇ ਪੈਰਾਫਰੇਜ਼ ਦੇ ਵਿੱਚ ਹੀ ਉਹਨਾਂ ਨੇ ਬਿਆਨ ਕੀਤਾ ਹੈ ਜੀ। ਤੇ ਜਿਹੜਾ ਅੱਜ ਦਾ ਖਤਰਾ ਹੈ ਉਸ ਵੱਲ ਧਿਆਨ ਦਿਵਾਇਆ ਤੇ ਭਵਿੱਖ ਕਿਸ ਗੱਲ ਨਾਲ ਜੁੜਿਆ ਹੋਇਆ ਹੈ ਉਸ ਲਈ ਵੀ ਉਹਨਾਂ ਨੇ ਬਿਲਕੁਲ ਸਪਸ਼ਟਤਾ ਦੇ ਨਾਲ ਉਸ ਦੀ ਨਿਸ਼ਾਨਦੇਹੀ ਕੀਤੀ ਜੀ। ਉਹਨਾਂ ਨੇ ਸਾਡੇ ਲਈ ਬੜੇ ਸ਼ਲਾਘਾਯੋਗ ਸ਼ਬਦ ਵਰਤੇ ਨੇ। ਅਸੀਂ ਉਸ ਦੇ ਕਾਬਲ ਨਹੀਂ ਹੈ। ਵੀਰ ਦਾ ਧੰਨਵਾਦ ਕਿ ਉਹ ਸਾਨੂੰ ਇਸ ਯੋਗ ਸਮਝਦੇ ਨੇ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਪੰਥ ਦੇ ਭਲੇ ਲਈ ਹੈ। ਮੈਂ ਸਮਝਦਾ ਵੀ ਸਾਡੀ ਕੌਮ ਦੇ ਹੀਰੇ ਸਾਡੇ ਉਹ ਮਹਾਨ ਸ਼ਹੀਦ ਨੇ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਜ਼ਾਲਮ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਸਾਡਾ ਆਉਣ ਵਾਲਾ ਕੱਲ੍ਹ ਮਾਣਮੱਤਾ ਹੋਏ, ਸ਼ਾਨਮੱਤਾ ਹੋਏ। ਜੀ। ਸਾਡੀ ਕੌਮ ਦੇ ਹੀਰੇ ਉਹ ਬਹਾਦਰ ਯੋਧੇ ਨੇ ਜਿਨ੍ਹਾਂ ਨੇ ਖੰਡਾ ਖੜਕਾਇਆ। ਜੀ। ਇੰਦਰਾ ਗਾਂਧੀ, ਜਨਰਲ ਵੈਦਿਆ, ਸਾਰੇ ਬੇਅੰਤ ਸਿੰਘ, ਇਹਨਾਂ ਸਾਰੇ ਦੁਸ਼ਟਾਂ ਨੂੰ ਸੋਧ ਕੇ ਇਹ ਗੱਲ ਰਿਮਾਈਂਡ ਕਰਵਾਈ ਮੌਜੂਦਾ ਦੌਰ ਦੇ ਵਿੱਚ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ ਹੈ। ਜੀ। ਸਾਡੇ ਹੀਰੇ ਜੇਲ੍ਹਾਂ ਦੇ ਵਿੱਚ ਬੈਠੇ ਸਾਡੇ ਉਹ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਉਹ ਸਿਰੜੀ ਯੋਧੇ ਨੇ ਜੀ ਜਿਹੜੇ ਕਾਲ ਕੋਠੜੀਆਂ 'ਚ ਬੈਠੇ, ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਬੈਠੇ, ਤੰਗ ਦਸਤੀਆਂ ਦੇ ਵਿੱਚ ਵੀ ਸੂਰਬੀਰਾਂ ਦੀ ਤਰ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਜੱਜਾਂ ਨੂੰ ਵੀ ਕੰਬਣੀ ਛੇੜਦੇ ਨੇ। ਜੀ। ਕੱਲ੍ਹ ਦੀ ਇੱਕ ਖਬਰ ਸੀ ਕਿ ਮਲੋਟ ਦੀ ਅਦਾਲਤ 'ਚ ਕਿਸੇ ਕੇਸ 'ਚ ਸਿੰਘਾਂ ਨੂੰ ਲਿਆਂਦਾ, ਸਧਾਰਨ ਨੌਜਵਾਨ, ਕੋਈ ਉਹਨਾਂ ਦੇ ਬਹੁਤ ਨਾਮੀ ਨਹੀਂ ਨੇ। ਜੀ। ਤੇ ਉਹਦਾ ਹੈਡਲਾਈਨ ਹੀ ਇਹ ਸੀ ਕਿ ਜਦੋਂ ਮਲੋਟ ਦੀਆਂ ਕਚਹਿਰੀਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜੀਆਂ। ਜੀ। ਸੋ ਮੈਂ ਸਮਝਦਾ ਵੀ ਜਦੋਂ ਕਾਫੀ ਨਿਰਾਸ਼ਤਾ ਦਾ ਮਾਹੌਲ ਵੀ ਕਈ ਵਾਰ ਨਜ਼ਰ ਆਉਂਦਾ ਹੈ, ਢਹਿੰਦੀ ਕਲਾ ਦੀਆਂ ਗੱਲਾਂ ਵੀ ਦੇਖਣ 'ਚ ਆਉਂਦੀਆਂ ਨੇ। ਜੀ। ਇਸ ਕਿਸਮ ਦੀ ਜਿਹੜੀ ਇੱਕ ਖਬਰ ਹੈ ਉਸ ਨੂੰ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੈਟ ਮੇਕਸ ਆਵਰ ਡੇ, ਕਿ ਉਹ ਸਾਨੂੰ ਪੂਰੇ ਉਤਸ਼ਾਹ ਦੇ ਵਿੱਚ ਭਰ ਦਿੰਦੀ ਹੈ। ਜੀ। ਸੋ ਸਾਡਾ ਉਹਨਾਂ ਸਾਰਿਆਂ ਨੂੰ ਹੀ ਜਿਹੜੇ ਕਿ ਇਸ ਰਸਤੇ ਤੇ ਤੁਰੇ ਹੋਏ ਨੇ ਔਰ ਫਿਰ ਵੀਰ ਮਲਕੀਤ ਸਿੰਘ ਵਰਗੇ ਵੀਰ ਭੈਣਾਂ ਜਿਹੜੇ ਸਤਤ ਲਗਾਤਾਰਤਾ ਦੇ ਨਾਲ ਬਾਹਰ ਬੈਠਿਆਂ ਆਪਣੀ ਕਿਰਤ ਕਮਾਈ ਕਰਦਿਆਂ ਵੀ ਸੰਘਰਸ਼ ਨਾਲ ਜੁੜੇ ਹੋਏ ਨੇ, ਸੰਘਰਸ਼ ਦੀ ਮਦਦ ਕਰਦੇ ਨੇ, ਜਿਹੜੇ ਪਰਿਵਾਰ ਨੇ ਉਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਜਿਹੜੇ ਇਸ ਕਿਸਮ ਦੀਆਂ ਜਿਹੜੀਆਂ ਹਿਊਮੈਨੀਟੇਰੀਅਨ ਜਾਂ ਇਨਸਾਨੀ ਮਦਦ ਦੀਆਂ ਜਥੇਬੰਦੀਆਂ ਨੇ ਜਿਹੜੇ ਉਹਨਾਂ ਨੂੰ ਰਨ ਕਰਦੇ ਨੇ, ਇਹ ਸਾਰੇ ਹੀ ਕੌਮ ਦੇ ਹੀਰੇ ਨੇ। ਜੀ। ਅਸੀਂ ਤਾਂ ਇੱਕ ਚੌਂਕੀਦਾਰ ਦੀ ਤਰ੍ਹਾਂ, ਇੱਕ ਢਾਡੀ ਦੀ ਤਰ੍ਹਾਂ, ਇੱਕ ਜਸ ਗਾਉਣ ਵਾਲੇ ਦੀ ਤਰ੍ਹਾਂ ਗੁਰੂ ਪੰਥ ਦਾ ਉਹਨਾਂ ਯੋਧਿਆਂ ਤੋਂ ਹੀ ਪ੍ਰੇਰਨਾ ਲੈਂਦੇ, ਉਹਨਾਂ ਯੋਧਿਆਂ ਦੀਆਂ ਹੀ ਬਾਤਾਂ ਪਾਉਂਦੇ ਜੀ ਔਰ ਸਤਿਗੁਰੂ ਬਖਸ਼ਿਸ਼ ਕਰਨ, ਕਦਮ ਸਾਬਤ ਰੱਖਣ। ਇਵੇਂ ਹੀ ਜ਼ਿੰਦਗੀ ਦੇ ਜਿਹੜੇ ਬਾਕੀ ਪਲ ਨੇ ਇਹਨਾਂ ਵੀਰੜਿਆਂ ਦੀ ਯਾਦ ਦੇ ਵਿੱਚ ਔਰ ਇਹਨਾਂ ਦੇ ਗੁਣ ਗਾਇਨ ਕਰਦੇ ਬਤੀਤ ਹੋਣ। ਜੀ
ਗੱਲ ਉਹਨਾਂ ਨੇ ਇੱਥੋਂ ਸ਼ੁਰੂ ਕੀਤੀ ਕਿ ਕੀ ਅਜੇ ਵੀ ਅਸੀਂ ਵਿਚਾਰ ਕਰਦੇ ਰਹਾਂਗੇ ਕਿ ਵੀ ਖਾਲਿਸਤਾਨ ਕਿਉਂ ਚਾਹੀਦਾ ਹੈ, ਕੀ ਹੈ ਜੀ। ਔਰ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਿ ਵੀ ਸਾਨੂੰ ਇਸ ਗੱਲ ਤੇ ਕਿਉਂ ਵਿਸ਼ਵਾਸ ਨਹੀਂ ਹੈ ਕਿ ਜੇ ਖਾਲਸਾ ਨਿਖਾਲਸ ਹੈ, ਪਿਓਰ ਹੈ, ਜੀ, ਤੇ ਫਿਰ ਖਾਲਸੇ ਦੇ ਨਾਲ ਜੁੜਿਆ ਖਾਲਿਸਤਾਨ ਇੱਕ ਉਸ ਪਿਓਰਿਟੀ ਦਾ ਹੀ ਨਮੂਨਾ ਹੋਏਗਾ ਜਿਸ ਨੂੰ ਦੁਨੀਆ ਰਸ਼ਕ ਦੇ ਨਾਲ ਦੇਖੇਗੀ, ਉਸ ਤੋਂ ਪ੍ਰੇਰਨਾ ਲਏਗੀ। ਜੀ। ਦੇਖੋ ਇੱਕ ਬੜਾ ਅੱਛਾ ਆਦਰਸ਼ ਹੈ ਔਰ ਸਾਡਾ ਫੇਥ ਵਿਸ਼ਵਾਸ ਇਵੇਂ ਹੀ ਹੋਣਾ ਚਾਹੀਦਾ। ਜੀ ਬਿਲਕੁਲ। ਪਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਅਸੀਂ ਇੱਕ ਕੌਮ ਦੇ ਵੱਡੇ ਹਿੱਸੇ ਦੀ ਗੱਲ ਕਰਦੇ ਹਾਂ, ਉਹਨਾਂ 'ਚੋਂ ਬਹੁਤ ਸਾਰੇ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਰੱਖਦੇ। ਜੀ। ਬਹੁਤ ਸਾਰੇ ਸਰਕਾਰ ਦੇ ਪ੍ਰੋਪੇਗੈਂਡਾ, ਉਹ ਰੇਡੀਓ ਹੋਏ, ਟੈਲੀਵਿਜ਼ਨ ਹੋਏ, ਪ੍ਰਿੰਟ ਮੀਡੀਆ ਹੋਏ, ਉਸ ਦਾ ਅਸਰ ਕਬੂਲਦੇ ਨੇ। ਜੀ। ਕੁਝ ਐਸੇ ਵੀ ਨੇ ਜਿਨ੍ਹਾਂ ਦੀ ਮਾਨਸਿਕ ਟ੍ਰੇਨਿੰਗ ਇਸ ਕਿਸਮ ਦੀ ਹੈ, ਨੌਕਰੀਆਂ 'ਚੋਂ, ਫੌਜ ਦੀ ਹੋਏ, ਪੁਲਿਸ ਦੀ ਹੋਏ, ਕਿ ਉਹ ਸਿਸਟਮ ਦੇ ਨਾਲ ਜ਼ਿਆਦਾ ਲਾਇਲ ਹੁੰਦੇ ਨੇ। ਉਹਨਾਂ ਨੂੰ ਜਿਹੜਾ ਹੈ ਉਹ ਲੱਗਦਾ ਹੈ ਕਿ ਵੀ ਇਹ ਸਿਸਟਮ 'ਚੋਂ ਅਸੀਂ ਨਿਕਲ ਕੇ ਕਿਵੇਂ ਸਰਵਾਈਵ ਕਰਾਂਗੇ, ਕਿਉਂਕਿ ਉਹਨਾਂ ਦੀ ਮੈਂਟਲ ਟ੍ਰੇਨਿੰਗ ਇਸ ਕਿਸਮ ਦੀ ਹੁੰਦੀ। ਉਹਨਾਂ ਦਾ ਇਹ ਨਹੀਂ ਹੁੰਦਾ ਕਿ ਵੀ ਉਹਨਾਂ 'ਚ ਬਹੁਤ ਭਲੇ ਸਿੱਖ ਨੇ ਕਈ, ਲੇਕਿਨ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਹੈ ਤਾਂ ਉਹ ਵੀ ਦੁਬਿਧਾ 'ਚ ਪੈਂਦੇ ਨੇ ਕਿਉਂਕਿ ਉਹਨਾਂ 'ਚ ਕਲੈਰਿਟੀ ਨਹੀਂ ਹੈ। ਫਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ 'ਚ ਉਹ ਲੋਕ ਵੀ ਨੇ ਜਿਨ੍ਹਾਂ ਦੇ ਹਿੱਤ ਸਿੱਧੇ ਤੌਰ 'ਤੇ ਸਰਕਾਰ ਦੇ ਨਾਲ ਜੁੜੇ ਹੋਏ ਨੇ। ਜੀ। ਉਹਨਾਂ ਦੀ ਕੁਛ ਤਾਂ ਉਹਨਾਂ ਦੀ ਪੇਰੋਲ ਦੇ ਉੱਤੇ ਨੇ, ਉਹਨਾਂ ਦੀ ਤਨਖਾਹ 'ਤੇ ਨੇ, ਤੇ ਕੁਛ ਜਿਹੜੇ ਨੇ ਉਹ ਉਹਨਾਂ ਨੂੰ ਹੀ ਖੁਸ਼ ਕਰਨ ਦੇ ਲਈ, ਉਹਨਾਂ ਤੋਂ ਨਿੱਕੀਆਂ ਮੋਟੀਆਂ ਫੇਵਰਸ ਲੈਣ ਲਈ, ਕਈ ਪਾਸਪੋਰਟ ਲੈਣ 'ਤੇ ਹੀ ਵਿਕ ਜਾਂਦੇ ਨੇ। ਜੀ। ਸੋ ਇਹ ਸਾਰੀ ਕਲਾਸ ਨੂੰ, ਔਰ ਜਦੋਂ ਨਵੀਂ ਜਨਰੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਕਈ ਵਾਰ ਅਸੀਂ ਅਜ਼ਿਊਮ ਕਰ ਲੈਂਦੇ ਹਾਂ ਕਿ ਜੋ ਸਾਡੇ ਨਾਲ ਹੋਇਆ ਹਰ ਇੱਕ ਨੂੰ ਪਤਾ ਹੈ, ਪਰ ਇਹ ਗੱਲ ਇਵੇਂ ਨਹੀਂ ਹੈ। ਜੋ 29 ਸਾਲ ਪਹਿਲਾਂ ਹੋਇਆ, ਜਿਹੜੇ ਬੱਚੇ ਬੱਚੀਆਂ 84 ਤੋਂ ਬਾਅਦ ਪੈਦਾ ਹੋਏ, ਉਹਨਾਂ ਦੇ ਲਈ ਤਾਂ ਇਵੇਂ ਹੀ ਇਤਿਹਾਸ ਹੈ ਜਿਵੇਂ ਸਾਡੇ ਲਈ ਅੰਗਰੇਜ਼ਾਂ ਦੇ ਰਾਜ ਦਾ ਇਤਿਹਾਸ ਹੈ। ਅਸੀਂ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਪੈਦਾ ਹੋਏ, ਜਦੋਂ ਟੁੱਟਿਆ ਉਹ ਰਾਜ, ਤੇ ਹੁਣ ਜਦੋਂ ਅਸੀਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਹੀ ਸੁਣ ਸਕਦੇ ਹਾਂ ਕਿ ਜੀ ਉਸ ਰਾਜ ਦੇ ਵਿੱਚ ਕੀ ਭਲਾ ਸੀ, ਕੀ ਮਾੜਾ ਸੀ, ਲੇਕਿਨ ਅਸੀਂ ਉਹਦੇ ਨਾਲ ਡਾਇਰੈਕਟਲੀ ਕਨੈਕਟ ਨਹੀਂ ਹੁੰਦੇ। ਇਸੇ ਤਰ੍ਹਾਂ ਜਿਹੜੀ ਹੁਣ ਦੀ ਜਨਰੇਸ਼ਨ ਹੈ, ਬੇਸ਼ੱਕ ਅੱਜ ਸੋਸ਼ਲ ਮੀਡੀਆ ਨੇ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ, ਔਰ ਮੈਂ ਸਮਝਦਾ ਵੀ ਜਿਹੜੀ ਯੰਗਰ ਜਨਰੇਸ਼ਨ ਹੈ, ਹੁਣ ਕੁਝ ਮਾਮਲਿਆਂ 'ਚ ਪੁਰਾਣੀ ਜਨਰੇਸ਼ਨ ਤਾਂ ਕੋਈ ਥੱਕ ਟੁੱਟ ਗਈ, ਕੋਈ ਹਾਰ ਗਈ, ਕਿਸੇ ਨੇ, ਕਈਆਂ ਨੇ ਜ਼ੁਲਮ ਇੰਨਾ ਸਿਆ ਜਾਂ ਦੇਖਿਆ ਕਿ ਉਹਨਾਂ ਦਾ ਹੀਆ ਨਹੀਂ ਪੈਂਦਾ ਕਿ ਦੁਬਾਰਾ ਇਸ ਪਾਸੇ ਆਣ। ਲੇਕਿਨ ਜਿਹੜੀ ਹੁਣ ਦੀ ਜਨਰੇਸ਼ਨ ਹੈ, ਉਹਨਾਂ ਦੇ ਸਾਹਮਣੇ ਜਦੋਂ ਇਫੈਕਟ ਆ ਰਹੇ ਨੇ, ਬਾਹਰ ਆ ਕੇ ਉਹਨਾਂ ਦੇ ਦਿਮਾਗ ਹੋਰ ਵੀ ਜ਼ਿਆਦਾ ਜਿਹੜੇ ਨੇ ਉਹ ਸਾਰੀ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਉਸ ਦਾ ਮੁਲਾਂਕਣ ਕਰਦੇ ਨੇ, ਤੇ ਉਹ ਅੱਗੋਂ ਦੇ ਝੰਡਾ ਬਰਦਾਰ ਨੇ। ਸੋ ਮੈਂ ਸਮਝਦਾ ਵੀ ਇਹ ਡਿਬੇਟ ਚੱਲਦੀ ਰਹੇਗੀ, ਇਸ ਲਈ ਸਾਨੂੰ ਇਹ ਮੈਸੇਜ ਵੀ ਲਗਾਤਾਰਤਾ ਨਾਲ ਦੇਣਾ ਪੈਂਦਾ ਰਹੇਗਾ ਕਿ ਕੀ ਠੀਕ ਹੈ, ਕੀ ਗਲਤ ਹੈ। ਬਾਕੀ ਤਾਜ਼ਾ ਘਟਨਾਕ੍ਰਮ, ਦੁਨੀਆ ਇੰਨੀ ਤੇਜ਼ੀ ਨਾਲ ਬਦਲੀ ਹੈ ਔਰ ਬਦਲ ਰਹੀ ਹੈ 9/11 ਤੋਂ ਬਾਅਦ ਖਾਸ ਤੌਰ ਤੇ, ਕਿ ਹਰ ਰੋਜ਼ ਜਿਹੜਾ ਉਹ ਇੱਕ ਨਵਾਂ ਜਿਹੜਾ ਉਸ ਦੀ ਪਰਮੂਟੇਸ਼ਨ ਕੰਬੀਨੇਸ਼ਨ ਬਣਦਾ ਹੈ। ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੰਡੀਆ ਵਰਗਾ ਮੁਲਕ ਜਿਹੜਾ ਸੋਵੀਅਤ ਯੂਨੀਅਨ ਦਾ ਟੋਟਲੀ ਪਿਛਲਾ ਗਿਆ, ਔਰ ਇਹ ਰਿਕਾਰਡ ਹੈ ਕਿ ਇੰਡੀਆ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਸੋਵੀਅਤ ਯੂਨੀਅਨ ਨਾਲੋਂ ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ ਵੋਟ ਪਾਈ ਹੋਏਗੀ। ਇਵੇਂ ਭਾਰਤ ਤੇ ਸੋਵੀਅਤ ਯੂਨੀਅਨ ਦੀ ਰਿਲੇਸ਼ਨਸ਼ਿਪ ਸੀ। ਕਿਹਨੇ ਸੋਚਿਆ ਸੀ ਕਿ ਸੋਵੀਅਤ ਯੂਨੀਅਨ ਟੁੱਟ ਜਾਏਗਾ 15 ਹਿੱਸਿਆਂ 'ਚ? ਉਹ ਟੁੱਟਿਆ, ਤੇ ਇਹ ਮੌਕਾ ਪ੍ਰਸਤ ਜਿਹੜੇ ਨੇ ਆ ਕੇ ਹੁਣ ਅਮਰੀਕਾ ਦੀ ਕੱਛ 'ਚ ਵੜ ਗਏ, ਹੁਣ ਅਮਰੀਕਾ ਦੀ ਫੇਵਰੇਟ ਕੰਟਰੀ ਬਣ ਗਏ। ਸੋ ਇਹ ਜਿਹੜੇ ਇੰਟਰਨੈਸ਼ਨਲ ਔਰ 9/11 ਤੋਂ ਬਾਅਦ ਇੱਕਦਮ ਸਾਊਥ ਏਸ਼ੀਆ ਪ੍ਰਭਾਵਿਤ ਹੋਇਆ, ਕੁੱਲ ਦੁਨੀਆ ਪ੍ਰਭਾਵਿਤ ਹੋਈ, ਸਾਡਾ ਖਿੱਤਾ ਵੀ ਪ੍ਰਭਾਵਿਤ ਹੋਇਆ, ਔਰ ਨਤੀਜੇ ਦੇ ਤੌਰ ਤੇ ਟੈਰਰਿਜ਼ਮ, ਮਿਲੀਟੈਂਸੀ, ਫਰੀडम ਫਾਈਟਰ, ਇਹ ਸਾਰੇ ਜਿਹੜੇ ਨੇ ਉਹ ਟੈਰਰਿਜ਼ਮ ਦੇ ਥੱਲੇ ਆ ਕੇ ਐਂਡ ਹੋਏ। ਸੋ ਇਹ ਸਾਰੀਆਂ ਡਿਵੈਲਪਮੈਂਟਸ ਨੇ ਜਿਹੜੀਆਂ ਕੰਟੈਂਪਰੇਰੀ ਨੇ, ਉਹਨਾਂ 'ਚੋਂ ਸਾਨੂੰ ਗੁਜ਼ਰਨਾ ਪੈਂਦਾ ਹੈ। ਲੇਕਿਨ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਇੱਕ ਆਦਰਸ਼ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਯਤਨ ਤਾਂ ਇਹੀ ਹੋਏਗਾ, ਔਰ ਇਹ ਬਹੁਤ ਵਾਰੀ ਜਿਹੜੇ ਉਹਦੇ ਫਾਊਂਡਰ ਹੁੰਦੇ ਨੇ, ਜਿਵੇਂ ਅਮਰੀਕਾ ਹੈ ਜਿਹੜਾ ਦੁਨੀਆ ਦੀ ਇੱਕ ਮਹਾਨ ਡੈਮੋਕ੍ਰੇਸੀ ਹੈ ਜਿੱਥੇ ਆ ਕੇ ਅਸੀਂ ਬੈਠੇ ਹਾਂ, ਹੁਣ ਇਹਨਾਂ ਦੇ ਜਿਹੜੇ ਫਾਊਂਡਰ ਫਾਦਰ ਸੀ, ਜਾਰਜ ਵਾਸ਼ਿੰਗਟਨ ਹੋਏ, ਥਾਮਸ ਜੈਫਰਸਨ ਹੋਏ, ਗੈਰੀ ਐਡਮਸ, ਉਹਨਾਂ ਨੂੰ ਇੱਕੋ ਵੇਲੇ ਚੰਗੇ ਲੀਡਰ ਮਿਲੇ, ਉਹਨਾਂ ਨੇ ਚੰਗਾ ਸੋਚਿਆ, ਸੰਵਿਧਾਨ ਚੰਗਾ ਬਣਾਇਆ, ਔਰ ਉਹਦਾ ਨਤੀਜਾ ਹੈ ਕਿ ਅਮਰੀਕਾ ਜਿਹੜਾ ਅੱਜ ਦੁਨੀਆ 'ਚ ਇੱਕ ਉਹ ਮੁਲਕ ਹੈ ਕਿ ਦੁਨੀਆ ਦੇ ਹਰ ਖਿੱਤੇ ਦਾ ਬੰਦਾ ਅਮਰੀਕਾ ਆਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਅਸੀਂ ਸਮਝਦੇ ਵੀ 18ਵੀਂ ਸਦੀ 'ਚ ਵੀ ਸਾਡੀ ਚੰਗੀ ਕਿਸਮਤ ਸੀ
ਕਿ ਕੌਮ ਦੇ ਕੋਲ ਇੱਕੋ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰ ਚੜ੍ਹਤ ਸਿੰਘ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਚਾਹੇ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ, ਇਹ ਸਾਰੇ ਹੀ ਬੜੇ ਬਹਾਦਰ ਯੋਧੇ ਸਿੰਘ ਸੀ ਜਿਨ੍ਹਾਂ ਦੇ ਵਿੱਚ ਪੰਥ ਪਿਆਰ ਸੀ। ਉਹਨਾਂ ਨੇ ਉਸ ਖਿੱਤੇ ਦੇ ਵਿੱਚ ਮੁਗਲਾਂ ਨੂੰ, ਅਫਗਾਨਾਂ ਨੂੰ ਹਰਾ ਕੇ ਖਾਲਸਾ ਰਾਜ ਦੀ ਨੀਂਹ ਰੱਖੀ। ਸੋ ਅਸੀਂ ਵੀ ਆਸ ਕਰਦੇ ਹਾਂ ਕਿ ਜਿਸ ਮੰਜ਼ਿਲ ਵੱਲ ਅਸੀਂ ਜਾ ਰਹੇ ਹਾਂ ਖਾਲਿਸਤਾਨ ਦੀ, ਉਸ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਔਰ ਵਾਕਈ ਸਾਡਾ ਖਾਲਿਸਤਾਨ ਇੱਕ ਆਦਰਸ਼ ਸਟੇਟ, ਇੱਕ ਆਦਰਸ਼ ਮੁਲਕ ਬਣ ਕੇ ਜਿਹੜਾ ਕਿ ਦੁਨੀਆ ਦੇ ਲਈ ਇੱਕ ਪ੍ਰੇਰਨਾ ਸਰੋਤ ਹੋਏ, ਹਰ ਪੱਖੋਂ ਧਾਰਮਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਇੰਨੀਆਂ ਕਿ ਅਸੀਂ ਖੂਬਸੂਰਤ ਕਦਰਾਂ ਕੀਮਤਾਂ ਐਸਟੈਬਲਿਸ਼ ਕਰੀਏ ਕਿ ਦੁਨੀਆ ਉਸ ਦੇ ਉੱਤੇ ਰਸ਼ਕ ਕਰੇ। ਔਰ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਵੀ ਦੁਸ਼ਮਣ ਨੇ ਤਾਂ ਅਣਹੋਣੀਆਂ ਕਰਨੀਆਂ, ਉਹ ਤਾਂ ਬਿਲਕੁਲ ਠੀਕ ਹੈ ਔਰ ਇਸ ਲਈ ਅਸੀਂ ਤਾਂ ਉਹਨਾਂ ਅਣਹੋਣੀਆਂ ਤੋਂ ਆਗਾਹ ਕਰਦੇ ਹਾਂ ਕਿ ਵੀ ਆਹ ਅਣਹੋਣੀ ਹੋ ਗਈ ਹੈ ਤੇ ਆਹ ਹੋਣ ਵਾਲੀ ਜੇ। ਤੇ ਕਨਕਲੂਡ ਉਹਨਾਂ ਨੇ, ਜਿਵੇਂ ਮੈਂ ਕਿਹਾ ਕਿ ਵੀ ਬੜਾ ਖੂਬਸੂਰਤ ਉਹਨਾਂ ਨੇ ਸਿੰਬੋਲਿਜ਼ਮ ਯੂਜ਼ ਕੀਤਾ ਕਿਉਂਕਿ ਸਾਡੇ ਇਤਿਹਾਸ ਦਾ ਇਹ ਬੜਾ ਗਲੋਰੀਅਸ, ਇੱਕ ਪਾਸੇ ਦੁਖਦਾਈ ਚੈਪਟਰ ਹੈ ਪਰ ਉਹਦੇ 'ਚੋਂ ਗਲੋਰੀਅਸ ਵੀ ਹੈ ਕਿ ਹਰਿਮੰਦਰ ਸਾਹਿਬ ਮੁਗਲਾਂ ਦੇ ਕਬਜ਼ੇ ਚਲਾ ਜਾਂਦਾ ਹੈ। ਮੱਸਾ ਰੰਗੜ ਜਿਹੜਾ ਕਿ ਰੰਗੜਾਂ 'ਚੋਂ ਸੀ, ਮੱਸਾ ਉਹਦਾ ਨਾਂ ਸੀ, ਉਹ ਹਰਿਮੰਦਰ ਸਾਹਿਬ 'ਤੇ ਆ ਕੇ ਕਾਬਜ਼ ਹੋ ਜਾਂਦਾ ਹੈ, ਉੱਥੇ ਪਲੰਘ ਡਾਹ ਲੈਂਦਾ ਹੈ, ਹੁੱਕਾ ਪੀਂਦਾ ਹੈ, ਨਾਚ ਗਾਣਾ ਚੱਲ ਰਿਹਾ ਹੈ, ਹੋਰ ਕੁਕਰਮ ਹੋ ਰਹੇ ਨੇ ਔਰ ਸਿੱਖ ਪੰਜਾਬ ਛੱਡ ਗਏ ਨੇ ਕਿਉਂਕਿ ਜ਼ੁਲਮ ਇੰਨਾ ਹੋ ਰਿਹਾ। ਔਰ ਉਸ ਵੇਲੇ ਇੱਕ ਸਿੱਖ ਭਾਈ ਬਲਾਕਾ ਸਿੰਘ ਜਿਨ੍ਹਾਂ ਦਾ ਨਾਂ ਹੈ, ਉਹਨਾਂ ਦੇ ਨੂੰ ਇਹ ਸਾਰੇ ਦਾ ਪਤਾ ਲੱਗਦਾ, ਅੰਮ੍ਰਿਤਸਰ ਦੇ ਉਹ ਰਹਿਣ ਵਾਲੇ ਨੇ, ਉਹ ਵਾਹੋ ਦਾਈ ਭੱਜ ਕੇ ਪਹੁੰਚਦੇ ਨੇ ਬੁੱਢਾ ਜੋੜ, ਬੀਕਾਨੇਰ, ਰਾਜਸਥਾਨ ਦੇ ਵਿੱਚ, ਜਿੱਥੇ ਕਿ ਉਦੋਂ ਡੈਜ਼ਰਟ ਸੀ। ਅੱਜ ਤਾਂ ਖੈਰ ਹੁਣ ਇਹ ਸਾਰੀਆਂ ਜ਼ਮੀਨਾਂ ਬੜੀਆਂ ਉਪਜਾਊ ਨੇ ਕਿਉਂਕਿ ਪੰਜਾਬ ਦਾ ਪਾਣੀ ਜੋ ਰਾਜਸਥਾਨ ਲੁੱਟ ਕੇ ਲਿਜਾ ਰਿਹਾ, ਪਰ ਉਦੋਂ ਇਹ ਇੱਕ ਡੈਜ਼ਰਟ ਸੀ। ਸੋ ਭਾਈ ਬਲਾਕਾ ਸਿੰਘ ਉੱਥੇ ਪਹੁੰਚ ਕੇ ਜਦੋਂ ਸਿੰਘਾਂ ਦਾ ਜਥਾ ਜੁੜਦਾ ਤੇ ਉਹਨਾਂ ਨੂੰ ਇਹ ਦੱਸਦੇ ਨੇ ਕਿ ਭਾਈ ਤੁਸੀਂ ਤਾਂ ਪੰਜਾਬ ਛੱਡ ਆਏ ਹੋ, ਅੱਜ ਸਾਡਾ ਪ੍ਰਾਣ ਪਿਆਰੇ ਹਰਮੰਦਰ 'ਚ ਕੀ ਹੋ ਰਿਹਾ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਵੀ ਕਰ ਰਹੇ ਕਿਉਂਕਿ ਅੱਜ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਹੈ ਔਰ ਹਰਮੰਦਰ ਸਾਹਿਬ 'ਚ ਰੌਣਕਾਂ ਲੱਗੀਆਂ ਹੋਈਆਂ ਨੇ। ਅੱਜ ਜਿਹੜਾ ਪਿਛਲੀ ਰਾਤ ਤੋਂ ਲਗਾਤਾਰਤਾ ਨਾਲ ਕਈ ਦਿਨਾਂ ਤੋਂ ਹੀ ਰਾਦਰ ਦੀਪਮਾਲਾ ਜਗਮਗ ਹੋ ਰਿਹਾ। ਸੋ ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਬੈਠੇ ਹੋ, ਉੱਥੇ ਤਾਂ ਮੱਸਾ ਰੰਗੜਾ ਕੁਕਰਮ ਕਰ ਰਹੇ। ਔਰ ਫਿਰ ਜਥੇਦਾਰ ਚੈਲੰਜ ਕਰਦਾ ਜਥੇ ਨੂੰ, ਤੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ, ਦੋ ਜਿਹੜੇ ਸਿੰਘ ਨੇ, ਉਹ ਇਹ ਅਰਦਾਸਾ ਸੋਧ ਕੇ ਕਿ ਭਾਈ ਅਸੀਂ ਉਹਦਾ ਸਿਰ ਵੱਢ ਕੇ ਇੱਥੇ ਲਿਆਵਾਂਗੇ ਜਿਹੜਾ ਹਰਮੰਦਰ ਦਾ ਅਪਮਾਨ ਕਰਦਾ। ਔਰ ਉਹ ਆਲ ਦਾ ਵੇ ਪਹੁੰਚਦੇ ਨੇ ਹਰਮੰਦਰ ਸਾਹਿਬ, ਮੱਸਾ ਰੰਗੜ ਦਾ ਸਿਰ ਲਾਉਂਦੇ ਨੇ, ਤਾੜੂ ਦਾ ਉੱਥੇ ਰੁਲਦਾ ਤੇ ਸਿਰ ਜਿਹੜਾ ਉਹ ਲਿਆ ਕੇ ਔਰ ਆਪਣੇ ਜਥੇਦਾਰ ਦੇ ਖਾਲਸੇ ਦਲਾਂ ਦੇ ਪੈਰਾਂ ਦੇ ਵਿੱਚ ਸੁੱਟਦੇ ਨੇ। ਸੋ ਇਹ ਵੀ ਕੋਈ ਚੀਜ਼ਾਂ ਹਿਸਟਰੀ ਦੀਆਂ ਯੂਨੀਕ ਹੁੰਦੀਆਂ। ਅਸੀਂ ਇਤਿਹਾਸ ਸੈਕਸ਼ਨ 'ਚ ਗੱਲ ਕਰਾਂਗੇ ਕਿ ਕਿਵੇਂ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਜਰਨਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ। ਜਿਹੜਾ ਜਰਨਲ ਵੈਦਿਆ ਜਿਹੜਾ ਉਹ ਜ਼ਿੰਮੇਵਾਰ ਸੀ ਹਰਮੰਦਰ ਸਾਹਿਬ ਤੇ ਹਮਲੇ ਦੇ ਲਈ, ਫੌਜ ਦਾ ਮੁਖੀ ਸੀ। ਇੰਦਰਾ ਗਾਂਧੀ ਨੂੰ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨੇ ਸਜ਼ਾ ਯਾਫਤਾ ਕੀਤਾ ਸੀ। ਸੋ ਉਹਨਾਂ ਦਾ ਸ਼ਹੀਦੀ ਦਿਨ ਵੀ ਭਾਈ ਜੰਦਾ ਸੁੱਖਾ ਦਾ, ਉਹਨਾਂ ਨੂੰ ਵੀ 9 ਅਕਤੂਬਰ 1992 ਨੂੰ ਫਾਂਸੀ ਦਿੱਤੀ ਗਈ। ਸੋ ਉਹ ਦਿਨ ਵੀ ਅੱਜ ਹੈ। ਸੋ ਜ਼ਾਹਰ ਹੈ ਵੀ ਇਹ ਜਿਹੜੀ ਮਿਸਟਿਕ ਜਾਂ ਰੱਬ ਦੇ ਕਾਨੂੰਨ ਹੁੰਦੇ ਨੇ, ਰੱਬ ਦੇ ਇੱਕ ਨੇਮ ਨੇ ਕਿ ਕਿਵੇਂ ਉਸੇ ਹੀ ਅੰਮ੍ਰਿਤਸਰ ਦੇ ਫਾਊਂਡਰ, ਅੰਮ੍ਰਿਤਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ, ਜਾਂ ਉਸ ਚੱਕ ਰਾਮਦਾਸ ਦੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਸੀ, ਉਹਨਾਂ ਦੋ ਪਿਆਰਿਆਂ ਦਾ, ਗੁਰੂ ਕੇ ਜੁਝਾਰੂ ਸਿੰਘਾਂ ਦਾ ਸ਼ਹੀਦੀ ਦਿਨ ਵੀ ਹੈ। ਸੋ ਉਹਨਾਂ ਨੇ ਇਸ ਜਿਹੜਾ ਇਤਿਹਾਸਕ ਵਾਕਿਆ ਉਹਨੂੰ ਯੂਜ਼ ਕਰਕੇ ਕਿਹਾ ਕਿ ਬਈ ਭਾਈ ਬਲਾਕਾ ਸਿੰਘ ਤਾਂ ਸੁਨੇਹਾ ਦੇ ਰਿਹਾ ਰੋਜ਼ ਕਿ ਕੀ ਹੋ ਰਿਹਾ। ਹੁਣ ਲੋੜ ਹੈ ਕਿ ਜਥੇਦਾਰ ਜਿਹੜਾ ਹੈ, ਮਤਲਬ ਜਥੇਦਾਰ ਤਾਂ ਅਸੀਂ ਸਮਝਦੇ ਹਾਂ ਵੀ ਉਸ ਪੰਥ ਨੂੰ ਹੀ ਹੈ ਕਿ ਪੰਥ ਫਾਈਨਲੀ ਫੈਸਲਾ ਕਰੇ ਕਿ ਸੁੱਖਾ ਸਿੰਘ, ਮਹਿਤਾਬ ਸਿੰਘ ਨਿਕਲਣ ਔਰ ਜਿਹੜੇ ਇਸ ਕਿਸਮ ਦੀ ਤਬਦੀਲੀ ਹੈ ਕੌਮੀ ਘਰ ਬਣਾਉਣ ਲਈ, ਉਸ ਤਬਦੀਲੀ ਦੇ ਵੱਲ ਪੇਸ਼ਕਦਮੀ ਕਰਨ। ਸੋ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਵੀਰ ਮਲਕੀਤ ਸਿੰਘ ਜੀ ਦਾ, ਕਿ ਉਹਨਾਂ ਨੇ ਥੋੜ੍ਹੇ ਸ਼ਬਦਾਂ ਦੇ ਵਿੱਚ ਬੜੀ ਢੁਕਵੀਂ ਗੱਲ ਕਹੀ। ਉਹਨਾਂ ਦੀ ਈਮੇਲ ਵੀ 1-2 ਦਿਨ ਪਹਿਲਾਂ ਹੀ ਆਈ ਹੈ, ਪਰ ਅਸੀਂ ਕਿਉਂਕਿ ਇਸ ਦਾ ਕੰਟੈਂਟ ਅੱਜ ਦੇ ਦਿਨ ਨਾਲ ਵੀ ਜਿਹੜਾ ਉਹ ਮੇਲ ਖਾਂਦਾ ਸੀ, ਸੋ ਇਸ ਨੂੰ ਅਸੀਂ ਪਹਿਲੀਆਂ ਈਮੇਲਸ ਚੋਂ ਪਿਕ ਕੀਤੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਵੀਅਰਸ, ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।